अच्छा साडे नाल इस ਵੇਲੇ मौजूद ने रतन लाल आर्या साहब ਜਿਹੜੇ ਕਿ ਕਿਸੇ ਤਾਰਫ ਦੇ ਮੁਹਤਾਜ ਨਹੀਂ ਹਿੰਦੂ ਕਮਿਊਨਿਟੀ ਦੇ ਹਵਾਲੇ ਦੇ ਨਾਲ ਮੁਸਲਿਮ ਕਮਿਊਨਿਟੀ ਦੇ ਹਵਾਲੇ ਨਾਲ ਕਿਉਂਕਿ ਪਾਕ ਧਰਮਸਥਾਨ ਕਮੇਟੀ ਜਿਹੜੀ ਹੈ ਸਾਰੇ ਧਰਮਾਂ ਨੂੰ ਮਿਲਾ ਕੇ ਇਹਨਾਂ ਨੇ ਬਣਾਈ ਔਰ ਉਹਦੇ ਵੀ ਬੜੇ ਸੀਨੀਅਰ ਰੁਕਨ ਹੈਗੇ ਨੇ। रतन साहब थोड़ा जिहा दस दिओ ਅਸੀਂ ਇਸ ਵੇਲੇ ਮੰਦਿਰ ਦੀ ਇਮਾਰਤ ਦੇ ਅੰਦਰ ਖੜੇ ਆ ਔਰ ਤੁਸੀਂ ਬੜੀ ਐਫਰਟ ਕੀਤੀ ਹੈ ਹੋਰ ਵੀ ਜਿਹੜੇ ਤੁਹਾਡੇ ਨਾਲ ਟੀਮ ਮੈਂਬਰ ਨੇ ਸਭ ਦੀ ਬੜੀ ਐਫਰਟ ਹੈ ਔਰ ਮੈਂ ਇਸ ਚੀਜ਼ ਨੂੰ ਜਾਣਦਾ ਕਿਉਂਕਿ ਮੈਂ ਵੀ ਤੁਹਾਡੇ ਨਾਲ ਕਦੀ ਆ ਕੇ ਨਾ ਤੇ ਡਾਕੂਮੈਂਟਰੀ ਬਣਾਉਂਦੇ ਰਹੇ ਆ। ਅੱਜ ਗੱਲ ਕਰਾਂਗੇ ਕਿ ਅਸੀਂ ਮੰਦਿਰ ਦੇ ਅੰਦਰ ਮੌਜੂਦ ਆ ਔਰ ਇੱਥੇ ਸਾਡੀਆਂ ਭੈਣਾਂ ਵੀ ਆਈਆਂ ਨੇ ਆਪਣੀ ਮਜ਼ਹਬੀ ਰਸੂਮਾਤ ਅਦਾ ਕਰ ਰਹੀਆਂ ਨੇ ਇਹ ਸਾਡੇ ਸਾਹਮਣੇ ਸਾਰਾ ਕੁਝ ਮੌਜੂਦ ਹੈ। ਹੁਣ ਇਹ ਦੱਸੋ ਕਿ ਕਿਆ ਐਸਾ ਪਲਾਨ ਹੈਗਾ ਹੈ ਕਿ ਪ੍ਰੋਪਰ ਮੰਦਿਰ ਦੀ ਬਿਲਡਿੰਗ ਵੀ ਬਣਾਈ ਜਾਏ ਇਨ ਫਿਊਚਰ? जी नमस्ते आदाब सत श्री अकाल हरिओम सत तत् सत। बेग साहब ने बड़ा अच्छा सवाल किया। बिल्कुल है जी साडा प्लान है कमेटी साडी दा प्लान है और महकमा मतरूका वक्फ मिलाक ADPP नाल मिल के ये सारी जिहड़ी साडी कावश कमेटी दी होनी है तामन जिहड़ा होना है वो ADPP दा होना महकमा मतरूका वक्फ मिलाक हिंदू काफ दा वो साडे नाल तावन करनगे ते इहदे अंदर सोहना जिहा खूबसूरत जिहा मनार बना के जिन्हों असी ताज कहने जिन्हों असी मुखट कहने उस तरह ला के सानू राम जी का मंदिर इत्थे बना के देन दा उन्होंने वादा भी किया असी उन्होंने ओहदा नक्शा भी दे दिता दा। ये प्रोसैस साडा चल रहा है ਤੇ ਇੱਥੇ ਕੋਈ ਮਹਿਮਾਨ ਆਉਂਦੇ ਨੇ ਜਾਂ ਕੋਈ ਇੱਕ ਅੱਧਾ ਕਮਰਾ ਵੀ ਕੋਈ ਬਣਾਉਂਦਾ ਹੈ ਕੋਈ ਰਹਿ ਲੈ ਮਹਿਮਾਨ? ਇਹ ਵੀ ਬੜਾ ਅੱਛਾ ਸਵਾਲ ਹੈ। ਮੈਂ ਗੱਲ ਥੋੜੀ ਜਿਹੀ ਦੂਰੀ ਕਰਕੇ ਮੈਂ ਉਹਨੂੰ ਗੱਲ ਤੁਹਾਡੀ ਨੂੰ ਮੁਕੰਮਲ ਕਰਨਾ ਚਾਹੁੰਦਾ। ਇਹਦੇ ਵਿੱਚ ਜਿਹੜੀ ਸਾਡੀ ਪੂਜਾ ਪਾਠ ਲਈ ਜਗ੍ਹਾ ਸਥਾਨ ਦਿੱਤਾ ਜਾਏਗਾ ਰਾਮ ਮੰਦਿਰ ਉਹਦੇ ਨਾਲ ਸਾਨੂੰ ਕਮਰੇ ਵੀ ਦੇਣਗੇ ਸਾਨੂੰ ਜਿਹੜੇ ਕੇਅਰਟੇਕਰ ਦਾ ਕਮਰਾ ਬਣੇਗਾ ਇੱਥੇ ਕੇਅਰਟੇਕਰ ਦਾ ਇੱਥੇ ਡਿਊਟੀ ਕਰਨਗੇ ਮੁਲਾਜ਼ਮ ਵੀ ਸਰਕਾਰੀ ਤੌਰ ਤੇ ਦਿੱਤੇ ਜਾਣਗੇ ਸਿਕਿਉਰਿਟੀ ਗਾਰਡ ਵੀ ਦਿੱਤਾ ਜਾਏਗਾ ਡਿਜੀਟਲ ਕੈਮਰੇ ਵੀ ਲੱਗਣਗੇ ਡਿਜੀਟਲ ਲਾਈਟਾਂ ਵੀ ਲੱਗਣਗੀਆਂ ਲੰਗਰ ਹਾਲ ਵੀ ਬਣੇਗਾ। ਇਹਦੇ ਅੰਦਰ ਜਿਹੜੇ ਦੇਸਾਂ ਵਿਦੇਸਾਂ ਤੋਂ ਲੋਕ ਆਣ ਕੇ ਸਟੇ ਕਰਨਗੇ ਉਹਨਾਂ ਨੂੰ ਰਿਹਾਇਸ਼ ਵਾਸਤੇ ਕਮਰੇ ਵੀ ਮੁਹੱਈਆ ਕੀਤੇ ਜਾਣਗੇ। ਜਿਹੜੇ ਸਾਡੇ ਪੰਡਤ ਸਾਹਿਬ ਹੋਣਗੇ ਇਸ ਮੰਦਿਰ ਦੇ ਉਹਨਾਂ ਨੂੰ ਵੀ ਇੱਥੇ ਇੱਕ ਕਮਰਾ ਅਲਾਟ ਹੋ ਜਾਏਗਾ। ਅੱਛਾ ਰਤਨ ਸਾਹਿਬ ਇਹ ਅਸੀਂ ਇਸ ਵੇਲੇ ਖੜੇ ਹਾਂ ਜ਼ਫਰਵਾਲ ਦੇ ਵਿੱਚ ਠੀਕ ਹੈ ਜੀ। ਤੁਸੀਂ ਦੱਸ ਦਿਓ ਕਿ ਇੱਕ ਅੰਦਾਜ਼ੇ ਦੇ ਮੁਤਾਬਕ ਜ਼ਫਰਵਾਲ ਤਹਿਸੀਲ ਦੇ ਵਿੱਚ ਜਾਂ ਨਾਰੋਵਾਲ ਡਿਸਟ੍ਰਿਕਟ ਦੇ ਵਿੱਚ ਕਿੰਨੇ ਕੁ ਹਿੰਦੂ ਕਮਿਊਨਿਟੀ ਦੇ ਘਰ ਨੇ ਜਾਂ ਤਾਦਾਦ ਦੇ ਕੋਈ ਆਈਡੀਆ? ਇਹ ਆਈਡੀਆ ਮੈਨੂੰ ਬੜਾ ਸੋਹਣਾ ਹੈ। ਜੇ ਤੇ ਜਾਵੀ ਨਾ ਪਿੱਛੇ ਤੇ ਬਹੁਤ ਸਾਰੇ ਸਨ ਅਸਾਸੇ ਕਮਤਲੀ ਦੀ ਸ਼ਿਕਾਰ ਹੋਣ ਦੀ ਵਜ੍ਹਾ ਨਾਲ ਕੁਝ ਲੋਕ ਇੰਡੀਆ ਹਿਜਰਤ ਕਰ ਗਏ ਕੁਝ ਕਨਵਰਟ ਹੋ ਗਏ। ਠੀਕ ਉਦੋਂ ਮੇਨ ਸਾਡਾ ਜਿਹੜਾ ਫੋਕਸ ਸੀ ਨਾ ਜਿਹੜੀ ਨੁਕਸ ਸੀ ਜਾਂ ਜਿਹੜੀ ਪ੍ਰੋਬਲਮ ਸੀ ਉਹ ਇਹ ਹੀ ਕਿ ਸਾਨੂੰ ਕੋਈ ਪੂਜਾ ਪਾਠ ਲਈ ਜਗ੍ਹਾ ਹੀ ਨਹੀਂ ਇਬਾਦਤ ਲਈ ਜਗ੍ਹਾ ਨਹੀਂ ਹੈਗੀ ਆਖਰੀ ਰਸੂਮਾਤ ਕਰਨ ਲਈ ਸ਼ਮਸ਼ਾਨ ਘਾਟ ਨਹੀਂ ਹੈਗਾ। ਉਹਦੇ ਵਾਸਤੇ ਜਿੱਦੋਜਹਿਦ ਕੀਤੀ ਹੈ ਪਾਕ ਧਰਮਸਥਾਨ ਕਮੇਟੀ ਨੇ ਤੇ ਸਾਨੂੰ ਸ਼ਮਸ਼ਾਨ ਘਾਟ ਵੀ ਮਿਲ ਜਾਏਗਾ ਸਾਨੂੰ ਮੰਦਿਰ ਮਿਲ ਗਿਆ। ਇਹਦੇ ਨਾਲ ਹੁਣ ਦੁਨੀਆ ਸਕੂਨ ਕਰੇਗੀ ਤੇ ਇਹ ਜਿਹੜੀ ਹਿੰਦੂ ਕਮਿਊਨਿਟੀ ਸਾਡੀ ਨਾਰੋਵਾਲ ਦੀ ਇਹਦੇ ਵਿੱਚੋਂ ਕੁਝ ਸਿੱਖ ਵੀ ਕਨਵਰਟ ਹੋ ਰਹੇ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਅਵਾਗਜ਼ਾਰ ਹੋਣ ਦੀ ਵਜ੍ਹਾ ਤੋਂ ਅਸੀਂ ਯਾਨੀ ਕਿ ਸਾਡੇ ਬੱਚਿਆਂ ਨੇ ਵੀ ਕਈਆਂ ਨੇ ਕੇਸ ਰੱਖੇ ਨੇ ਨਾਂ ਚੇਂਜ ਕਰ ਲਏ ਨੇ ਸ਼ਨਾਖਤੀ ਕਾਰਡ ਚੇਂਜ ਕਰ ਲਏ ਨੇ। ਇਹ ਸਮਝ ਲਓ ਕਿ ਇੱਕ ਬੜਾ ਖੂਬਸੂਰਤ ਜਿਹਾ ਤੁਹਾਨੂੰ ਜ਼ਿਲ੍ਹਾ ਨਾਰੋਵਾਲ ਦੇ ਅੰਦਰ ਗੁਲਦਸਤਾ ਮਿਲੇਗਾ ਜਿਹਦੇ ਵਿੱਚ ਤੁਹਾਨੂੰ ਹਿੰਦੂ ਬਰਾਦਰੀ ਵੀ ਨਜ਼ਰ ਆਏਗੀ ਸਿੱਖ ਬਰਾਦਰੀ ਵੀ ਮਸੀਹ ਬਰਾਦਰੀ ਵੀ ਮੁਸਲਿਮ ਤੇ ਆਲਰੇਡੀ ਹੈ ਹੀ ਹੈ ਤੇ ਉਹ ਵੀ ਜਿਹੜੇ ਇੰਡੀਆ ਤੋਂ ਮਹਾਜਰ ਹੋ ਕੇ ਆਏ ਨੇ ਉਹ ਵੀ ਇੱਥੇ ਤੁਹਾਨੂੰ ਨਜ਼ਰ ਆਉਣਗੇ ਬਸਿੰਦੇ ਵੀ ਤੇ ਮਹਾਜਰ ਵੀ। ਯਾਨੀ ਕਿ ਇਹ ਬੜਾ ਖੂਬਸੂਰਤ ਜਿਹਾ ਗੁਲਦਸਤਾ ਸਾਡੇ ਅਸਫਨ ਯਾਰ ਭੰਡਾਰਾ ਮਰੀ ਬਰੂਰੀਅਲ ਨੇ ਉਹ ਪਾਰਸੀ ਨੇ ਹਮੇਸ਼ਾ ਉਹ ਪਾਣੀ ਦੀ ਡੋਨੇਸ਼ਨ ਸਾਨੂੰ ਦਿੰਦੇ ਨੇ ਉਹ ਸਾਡੇ ਪ੍ਰੋਗਰਾਮਾਂ ਨੂੰ ਵੀ ਲਾਈਕ ਕਰਦੇ ਨੇ ਸਾਨੂੰ ਖੁਦ ਵੀ ਬੁਲਾਉਂਦੇ ਨੇ ਉਹ ਬਹੁਤ ਸਾਰਾ ਅੱਛਾ ਜਿਹਾ ਇੱਕ ਮੈਸੇਜ ਜਾਂਦਾ ਹੈ ਜ਼ਿਲ੍ਹਾ ਨਾਰੋਵਾਲ ਦੇ ਅੰਦਰੋਂ ਜ਼ਫਰਵਾਲ ਤਹਿਸੀਲ ਦੇ ਅੰਦਰੋਂ ਰਾਮ ਮੰਦਿਰ ਦੇ ਅੰਦਰੋਂ ਬੌਲੀ ਸਾਹਿਬ ਦੇ ਅੰਦਰੋਂ ਕਿ ਇੱਥੇ ਇੰਟਰਫੇਥ ਹਾਰਮਨੀ ਮਿਲੇਗੀ ਬੈਨਲ ਮਜ਼ਾਹਿਬ ਮਿਲੇਗਾ ਅਮਨ ਔਰ ਸ਼ਾਂਤੀ ਦੀ ਗੱਲ ਹੋਏਗੀ ਭਾਈਚਾਰੇ ਦੀ ਗੱਲ ਹੋਏਗੀ ਮੁਲਕ ਦੀ ਸਲਾਮਤੀ ਦੀ ਗੱਲ ਹੋਏਗੀ ਸੋਹਣੇ ਪਾਕਿਸਤਾਨ ਦੇ ਨਾਰੇ ਵੱਜਣਗੇ ਤੇ ਗੱਲਬਾਤ ਹੋਏਗੀ। ਅਸੀਂ ਮਿਲ ਕੇ ਸਾਰੇ ਇੱਥੇ ਆਪਣੀਆਂ ਮਜ਼ਹਬੀ ਰਸੂਮਾਤਾਂ ਕਰ ਰਹੇ ਹਾਂ ਸਾਨੂੰ ਸਿਕਿਉਰਿਟੀ ਦਾ ਬੜਾ ਪ੍ਰਬੰਧ ਕਰਕੇ ਦਿੱਤਾ ਜਾਂਦਾ ਹੈ ਮਹਿਕਮੇ ਵੱਲੋਂ। ਮੈਂ ਮਹਿਕਮਾ ADPP ਦਾ ਵੀ ਸ਼ੁਕਰਗੁਜ਼ਾਰ ਹਾਂ ਸਾਡਾ ਜ਼ਿਲ੍ਹਾ DCO ਸਾਹਿਬ ਦਾ ਕਮਿਸ਼ਨਰ ਸਾਹਿਬ ਦਾ IG ਸਾਹਿਬ ਦਾ ਉਹਨਾਂ ਨੇ ਸਾਨੂੰ ਹਰ ਜਦੋਂ ਪ੍ਰੋਗਰਾਮ ਅਸੀਂ ਮਜ਼ਹਬੀ ਕਰੀਏ ਤੇ ਅਸੀਂ ਜਾ ਕੇ ਇੱਕ ਐਪਲੀਕੇਸ਼ਨ ਦਿੰਦੇ ਹਾਂ DCO ਸਾਹਿਬ ਨੂੰ ਸਾਡੀ ਹਮੇਸ਼ਾ ਦੀ ਤਰ੍ਹਾਂ ਉਸ ਮਨਜ਼ੂਰੀ ਵੀ ਸਾਨੂੰ ਦੇ ਦਿੰਦੇ ਨੇ ਸਾਊਂਡ ਸਿਸਟਮ ਦੀ ਤੇ ਨਾਲ ਸਾਨੂੰ ਸਿਕਿਉਰਿਟੀ ਵੀ ਪ੍ਰੋਵਾਈਡ ਕਰਦੇ ਨੇ ਜਿਹੜੀ ਮਤਲਬ ਮੇਰਾ ਮਤਲਬ ਹੈ ਕਿ ਸਿਕਿਉਰਿਟੀ ਸਪੈਸ਼ਲ ਬ੍ਰਾਂਚ ਹੈ ਸਿਕਿਉਰਿਟੀ ਬ੍ਰਾਂਚ ਹੈ ਏਜੰਸੀਆਂ ਅਦਾਰੇ ਨੇ ਉਹ ਸਮਝ ਲਓ ਕਿ ਸਾਡੇ ਸਿਰ ਤੇ ਛਾਂ ਕਰਕੇ ਬੈਠੇ ਨੇ ਸਾਡੇ ਨਾਲ ਬਹੁਤ ਸਾਰਾ ਤਾਵਨ ਹੈ ਬਹੁਤ ਸਾਰੀ ਮੁਹੱਬਤ ਹੈ ਸਾਨੂੰ ਇਹ ਮਹਿਸੂਸ ਹੀ ਨਹੀਂ ਹੁੰਦਾ ਕਿ ਅਸੀਂ ਅਕਲੀਅਤ ਦੇ ਵਿੱਚ ਆ। ਵਾਹ ਜੀ ਇਹ ਬੜਾ
ਬੜਾ ਇੱਕ ਮੈਂ ਨਾ ਵੀ ਮੇਰੇ ਵਾਸਤੇ ਬੜਾ ਫਖਰ ਦੀ ਗੱਲ ਹੈ ਕਿ ਅਸੀਂ ਇਸ ਪ੍ਰੋਗਰਾਮ ਨੂੰ ਵਸਾਤਤ ਨਾਲ ਅਸੀਂ ਕਰਨੇ ਪਏ ਹਾਂ ਕਿ ਸਾਡਾ ਵਿਸਾਖੀ ਮੇਲਾ, ਇਹ ਵਿਸਾਖੀ ਮੇਲਾ ਸਾਡੇ ਮਜ਼ਹਬ ਨਾਲ ਵੀ ਜੁੜਦਾ ਹੈ, ਨਹੀਂ ਕਿ ਨਹੀਂ, ਸਹੀ ਗੱਲ, ਮਜ਼ਹਬ ਨਾਲ ਵੀ ਜੁੜਦਾ, ਮਜ਼ਹਬ ਤੋਂ ਹਟ ਕੇ ਇਹ ਇਨਸਾਨੀਅਤ ਨਾਲ ਵੀ ਜੁੜਦਾ ਹੈ, ਇਹ ਪਾਕਿਸਤਾਨ ਦੇ ਕਲਚਰ ਨਾਲ ਵੀ ਜੁੜਦਾ, ਪੰਜਾਬ ਦੇ ਕਲਚਰ ਨਾਲ ਜੁੜਦਾ। ਪੰਜਾਬ ਤੁਹਾਡੇ ਸਾਹਮਣੇ, ਤੁਸੀਂ ਲਹਿੰਦੇ ਪੰਜਾਬ ਦੀਆਂ ਵੀ ਗੱਲਾਂ ਸੁਣਾਉਂਦੇ ਹੋ, ਚੜ੍ਹਦੇ ਪੰਜਾਬ ਦੀਆਂ ਵੀ ਗੱਲਾਂ ਸੁਣਾਉਂਦੇ, ਇਹ ਤੁਹਾਡੇ ਵਿੱਚ ਵੀ ਜਜ਼ਬਾ ਇਨਸਾਨੀਅਤ ਦਾ, ਤੇ ਤਾਂ ਕਰਕੇ ਤੁਸੀਂ ਹਰ ਆਵਾਜ਼ ਬਣ ਜਾਂਦੇ ਹੋ, ਹਰ ਬੰਦੇ ਦੀ ਆਵਾਜ਼ ਬਣਦੇ ਹੋ। ਤੁਸੀਂ ਹਮੇਸ਼ਾ ਇਨਸਾਨੀਅਤ ਦੀ ਗੱਲ ਕੀਤੀ ਆ, ਵਿਛੜੇ ਹੋਏ ਲੋਕਾਂ ਨੂੰ ਵੀ ਮਿਲਾਉਂਦੇ ਹੋ। ਮੈਂ ਤੁਹਾਡੀਆਂ ਅਕਸਰ YouTube ਤੇ ਵੇਖਦਾ ਰਹਿਣਾ, ਤੁਹਾਡੀਆਂ Facebook ਤੇ ਬੜੀਆਂ ਅੱਛੀਆਂ ਲੱਗਦੀਆਂ ਨੇ ਪੋਸਟਾਂ, ਤੁਹਾਡਾ ਮੈਂ ਚੈਨਲ ਵੀ ਵੇਖਦਾ, ਲਾਈਕ ਸ਼ੇਅਰ ਕਰਨਾ। ਮਕਸਦ ਇਹ ਹੈ ਕਿ ਬੇਗ ਸਾਹਿਬ ਦੁਨੀਆ ਤੇ ਇੱਕ ਵਾਰੀ ਕੀ ਆਉਣਾ, ਬਾਰ-ਬਾਰ ਨਹੀਂ ਆਉਣਾ, ਤੇ ਦੁਨੀਆ ਉੱਤੇ ਰੱਖ ਹੋਏ ਬੰਦਿਆ ਐਸਾ ਬਹਿਣ ਖਲੋਣ, ਕੋਲ ਰਵੇਂ ਤੇ ਹੱਸਣ, ਤੁਰ ਜਾਵੇਂ ਤੇ ਰੋਣ, ਆਪਣੀਆਂ ਯਾਦਾਂ ਛੱਡ ਜੇ ਬੰਦਾ ਕਿ ਵਾਕਈ ਯਾਰ ਕੋਈ ਬੰਦਾ ਹੈ ਸੀ ਤੇ ਉਹ ਇਨਸਾਨੀਅਤ ਵਾਸਤੇ, ਪਿਆਰ ਵਾਸਤੇ, ਮੁਹੱਬਤ ਵਾਸਤੇ ਆਪਣੀ ਜਿੱਦੋਜਹਿਦ ਕਰਦਾ ਸੀ, ਆਪਣੀ ਕੌਮ ਦੀ ਆਵਾਜ਼ ਬਣਦਾ ਸੀ। ਉਹ ਸ਼ੌਰ ਮੇਰੇ ਅੰਦਰ ਹੈ, ਜਜ਼ਬਾ ਮੇਰੇ ਅੰਦਰ ਹੈ। ਮੇਰੇ ਭਰਾ ਮੇਰੇ ਨਾਲ ਮੁਖਲਸ ਨੇ, ਮੇਰੇ ਸਾਥੀ ਨੇ, ਮੇਰੇ ਨਾਲ ਬੜਾ ਸਾਰਾ ਪਿਆਰ ਕਰਦੇ ਨੇ, ਜਾਨੀ ਮਾਲੀ ਤਾਵਾ ਨੇ, ਤੇ ਸਾਡੀ ਪਾਕ ਧਰਮਸਥਾਨ ਕਮੇਟੀ ਪੂਰੀ ਇਨਸਾਨੀਅਤ ਵਾਸਤੇ ਕੰਮ ਕਰਦੀ ਹੈ। ਭਾਵੇਂ ਉਹ ਵਿਸਾਖੀ ਹੋਵੇ, ਭਾਵੇਂ ਦੀਵਾਲੀ ਹੋਵੇ, ਹੋਲੀ ਹੋਵੇ, ਮਹਾਂ ਸ਼ਿਵਰਾਤਰੀ ਹੋਵੇ, ਤੇ ਭਾਵੇਂ ਈਦ ਮੁਲਾਜ਼ਮ ਨਬੀ ਹੋਵੇ, ਭਾਵੇਂ ਈਦ ਹੋਵੇ, ਭਾਵੇਂ ਸਾਡਾ ਕੌਮੀ ਦਿਨ 23 ਮਾਰਚ ਹੋਵੇ, 14 ਅਗਸਤ ਹੋਵੇ, 6 ਸਤੰਬਰ ਹੋਵੇ, ਅਸੀਂ ਮਿਲ ਜੁਲ ਕੇ ਪਾਕ ਫੌਜ ਦੇ ਵੀ ਨਾਰੇ ਲਾਉਂਦੇ ਹਾਂ, ਪਾਕ ਫੌਜ ਨੂੰ ਵੀ ਜ਼ਿੰਦਾਬਾਦ ਕਹਿੰਦੇ ਹਾਂ। ਤੁਸੀਂ ਦੇਖਿਆ ਹੋਣਾ ਆਜ਼ਾਦ ਕਸ਼ਮੀਰ ਦੇ ਝੰਡੇ ਲੱਗੇ ਦੇ ਚਾਰ ਦੀਵਾਰੀ ਦੇ ਅੰਦਰ, ਬੌਲੀ ਸਾਹਿਬ ਅੱਜ ਪਾਕਿਸਤਾਨ ਦੇ ਪਰਚਮ ਵੀ ਲਹਿਰਾਣ ਦੇ ਨੇ, ਤੇ ਆਜ਼ਾਦ ਕਸ਼ਮੀਰ ਦੇ ਝੰਡੇ ਵੀ ਲਹਿਰਾਣ ਦੇ ਨੇ। ਅਸੀਂ ਆਪਣੀ ਫਰਾਖ ਦਿਲੀ ਨਾਲ 5 ਫਰਵਰੀ ਵੀ ਮਨਾਈ ਦੀ ਹੈ ਬੜੀ ਧੂਮਧਾਮ ਨਾਲ। ਸਾਡੀ ਇੱਕ ਜ਼ਿੰਦਾ ਮਿਸਾਲ ਹੈ ਕਿ ਅਸੀਂ ਜ਼ਿਲ੍ਹਾ ਨਾਰੋਵਾਲ, ਪਾਕਿਸਤਾਨ ਦੇ ਅੰਦਰ ਇੱਕ ਜ਼ਿਲ੍ਹਾ ਨਾਰੋਵਾਲ ਗਿਣਿਆ ਜਾਂਦਾ ਸੀ ਪਸਮਾਨਦਾ, ਹੁਣ ਪਸਮਾਨਦਾ ਰਿਹਾ ਨਹੀਂ। ਗੁਰਦੁਆਰਾ ਕਰਤਾਰਪੁਰ ਸਾਹਿਬ ਵਾਗਜ਼ਾਰ ਹੋਣ ਦੀ ਵਜ੍ਹਾ ਨਾਲ ਪੂਰੀ ਦੁਨੀਆ ਦੇ ਉੱਤੇ ਡੈਂਕਾ ਵੱਜਦਾ ਪਿਆ ਕਿ ਜ਼ਿਲ੍ਹਾ ਨਾਰੋਵਾਲ ਅਮਨ ਦਾ ਗਵਾਰ ਹੈ, ਜਿਹਦਾ ਜ਼ਿੰਦਾ ਸਬੂਤ ਤੁਹਾਨੂੰ ਬੌਲੀ ਸਾਹਿਬ ਦੇ ਅੰਦਰ, ਰਾਮ ਮੰਦਿਰ ਦੇ ਅੰਦਰ, ਜ਼ਫਰਵਾਲ ਦੇ ਅੰਦਰ ਪਾਕ ਧਰਮਸਥਾਨ ਕਮੇਟੀ ਦੀ ਕਾਵਿਸ਼ ਨਾਲ, ADPP ਦੇ ਤਾਵਨ ਨਾਲ ਤੁਹਾਨੂੰ ਇੱਥੇ ਵੀ ਜ਼ਿੰਦਾ ਮਿਸਾਲ ਆਏਗੀ। ਇਹ ਜਿਹੜੇ ਬਾਹਰੋਂ ਲੋਕ ਆਣਗੇ ਨਾ, ਟੂਰਿਸਟ, ਉਹ ਜ਼ਫਰਵਾਲ, ਬੌਲੀ ਸਾਹਿਬ ਆਣ ਕੇ ਵਿਜ਼ਿਟ ਜ਼ਰੂਰ ਕਰਨਗੇ। ਕਰਤਾਰਪੁਰ ਸਾਹਿਬ ਆਣਗੇ, ਬੌਲੀ ਸਾਹਿਬ ਆਣਗੇ, ਆਪਣਾ ਬਾਬੇ ਦੀ ਬੇਰ ਜਾਣਗੇ, ਪੰਜਾ ਸਾਹਿਬ ਜਾਣਗੇ, ਹਸਨ ਅਬਦਾਲ ਜਾਣਗੇ, ਰੋੜੀ ਸਾਹਿਬ ਜਾਣਗੇ, ਯਾਨੀ ਕਿ ਸੁੱਚੇ ਸੌਦੇ ਜਾਣਗੇ, ਫਿਰ ਨਨਕਾਣਾ ਸਾਹਿਬ ਜਾਣਗੇ, ਫਿਰ ਇਹ ਜਾਣਗੇ ਡੇਰਾ ਸਾਹਿਬ, ਤੇ ਫਿਰ ਖੈਰਬਾਦ ਕਹਿ ਦੇਣਗੇ ਪਾਕਿਸਤਾਨ ਨੂੰ। ਬਾਕੀ ਆਇਆ ਕਿ ਜਿਹੜੇ ਲੋਕ ਸਾਡੇ ਕੋਲ ਆਉਂਦੇ ਨੇ ਨਾ, ਉਹ ਵੀ ਪਿਆਰ ਦੇ ਭੁੱਖੇ ਨੇ, ਉਹਨਾਂ ਨਾਲ ਉਹ ਵਿਛੜੇ ਦੇ ਨੇ ਲੋਕ। ਅਸੀਂ ਵੀ ਕੁਝ ਮਜਬੂਰੀਆਂ ਨੇ ਸਨ 47 ਦੇ ਵਿੱਚ, ਕੋਈ ਵੰਡਾਂ ਪੈ ਗਈਆਂ ਇਹੋ ਜੀਆਂ, ਜਿਹਦੇ ਚ ਮੇਨ ਨੁਕਸਾਨ ਬੇਗ ਸਾਹਿਬ ਹੋਇਆ ਪੰਜਾਬ ਦਾ, ਸਿਰਫ ਪੰਜਾਬ ਦਾ ਹੈ। ਪੰਜਾਬ ਦਾ ਦਰਦ ਰੱਖਣ ਵਾਲਾ ਬੰਦਾ ਪੰਜਾਬੀ ਆਪਣੀ ਮਾਂ ਬੋਲੀ ਨੂੰ ਨਾ ਭੁੱਲੇ, ਉਹ ਪੰਜਾਬੀ ਪੜ੍ਹਾਏ, ਪੰਜਾਬੀ ਲਿਖਾਏ ਤੇ ਪੰਜਾਬੀ ਬਚਾਏ। ਪੰਜਾਬ ਦਾ ਡੈਂਕਾ ਬੋਲ ਬਾਲਾ ਪੂਰੀ ਦੁਨੀਆ ਤੇ ਰਹਿਣਾ ਚਾਹੀਦਾ। ਪਾਕਿਸਤਾਨ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ, ਸਾਡਾ ਬੇਗ ਸਾਹਿਬ ਪਾਇੰਦਾਬਾਦ। ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ, ਬੜੀ ਮਿਹਰਬਾਨੀ। ਖੁਸ਼ ਰਹੋ, ਆਬਾਦ ਰਹੋ ਦੋਸਤੋ। ਤੁਸੀਂ ਆਪਣਾ ਰਤਨ ਸਾਹਿਬ ਦੀਆਂ ਗੱਲਾਂ, ਉਹਨਾਂ ਨੇ ਇੱਕ ਸਾਹ ਜੀ ਐਸੀਆਂ ਪਿਆਰੀਆਂ ਗੱਲਾਂ ਕੀਤੀਆਂ ਨੇ ਕਿ ਸਾਨੂੰ ਸਵਾਲ ਕਰਨ ਦੀ ਜ਼ਰੂਰਤ ਨਹੀਂ ਪਈ। ਇਹ ਸਾਰੇ ਖੂਬਸੂਰਤ ਚਿਹਰੇ ਨੇ, ਅੱਜ ਇਹ ਆਪਣੇ ਮੰਦਿਰ ਦੇ ਅੰਦਰ ਖੜੇ ਨੇ, ਅਸੀਂ ਇਹਨਾਂ ਦੀਆਂ ਖੁਸ਼ੀਆਂ 'ਚ ਸ਼ਰੀਕ ਹੈਗੇ ਆ। ਇਹਦੇ ਨਾਲ ਨਾਲ ਇਹਨਾਂ ਨੇ ਇੱਥੇ ਬੜਾ ਅੱਛਾ ਵਿਸਾਖੀ ਮੇਲਾ 2 ਰੋਜ਼ਾ, ਯਾਨੀ ਕਿ ਅੱਜ 1 ਮਈ 2 ਮਈ ਉਹ ਵੀ ਅਰੇਂਜ ਕੀਤਾ ਹੈ। ਇਹਦੇ ਵਿੱਚ ਸਕਾਫਤੀ ਕਲਚਰਲ ਗੇਮਸ ਹੋਣਗੀਆਂ ਜਿਹੜੀਆਂ ਕਿ ਨਵੀਂ ਨਸਲ ਨੂੰ ਪਿੱਛੇ ਭੁੱਲਦੀ ਜਾ ਰਹੀ ਹੈ। ਇਹਨਾਂ ਨੇ ਉਹਨਾਂ ਉਜਾਗਰ ਕੀਤਾ। ਘੋੜਿਆਂ ਦੀ ਉਹਦੀਆਂ ਬੈਲ ਦੌੜ, ਉਹਨੇ ਢੱਗਿਆਂ ਦੀਆਂ ਦੌੜਾਂ, ਉਹ ਕਿੱਥੇ ਰਹੀਆਂ ਨੇ। ਲੇਕਿਨ ਅਸੀਂ ਆਉਣ ਦਾ ਮਕਸਦ ਹੈ ਕਿ ਅਸੀਂ ਆਪਣੇ ਚੈਨਲ ਰਾਹੀਂ ਤੁਹਾਨੂੰ ਵਿਖਾ ਲਈਏ, ਨਵੀਂ ਨਸਲ ਵੇਖੇ ਕਿ ਇਹ ਵੀ ਖੇਡਾਂ ਨੇ। ਇਹਨਾਂ ਦਾ ਵੀ ਜਿਹੜਾ ਨਾ ਇੱਕ ਮੁਕਾਮ ਆਪਣਾ ਹੁੰਦਾ ਸੀ ਔਰ ਅੱਜ ਵੀ ਹੈਗਾ ਹੈ। ਔਰ ਇਹ ਸਾਰਾ ਕ੍ਰੈਡਿਟ ਇਸ ਟੀਮ ਨੂੰ ਜਾਂਦਾ ਹੈ, ਸਾਡੇ ਭਾਈ ਰਤਨ ਸਾਹਿਬ ਨੂੰ ਜਾਂਦਾ ਹੈ, ਜਿਨ੍ਹਾਂ ਦੀ ਮੁਹੱਬਤ ਨਾਲ ਅਸੀਂ ਜਨਾਬ ਇਹ ਜਦੋਂ ਸਾਨੂੰ ਆਖਰ ਅਸੀਂ ਹਾਜ਼ਰ ਹੋ ਜਾਂਦੇ ਹਾਂ। ਬੇਗ ਸਾਹਿਬ ਮੈਂ ਇੱਕ ਹੋਰ ਇਜ਼ਾਫਾ ਕਰ ਦਿਆਂ, 1 ਮਈ ਰੱਖਣ ਦਾ ਸਾਡਾ ਮਕਸਦ ਕੀ ਸੀ? 1 ਮਈ ਪੂਰੇ ਵਰਲਡ 'ਚ ਕਿਸਾਨਾਂ ਦਾ, ਯਾਨੀ ਕਿ ਮਜ਼ਦੂਰਾਂ ਦਾ ਦਿਨ ਹੈ, ਤੇ ਮਜ਼ਦੂਰ ਕਿਸਾਨ ਤੋਂ ਵੱਡਾ ਕੋਈ ਮਜ਼ਦੂਰ ਨਹੀਂ ਹੈਗਾ। ਸਭ ਤੋਂ ਵੱਡਾ ਮਜ਼ਦੂਰ ਕਿਸਾਨ ਹੈ, ਜਿਹੜਾ ਖੇਤੀਬਾੜੀ ਕਰਕੇ, ਫਸਲ ਪੈਦਾ ਕਰਕੇ, ਜਿਨਾਸ ਪੈਦਾ ਕਰਕੇ ਤੇ ਮੰਡੀਆਂ 'ਚ ਪਹੁੰਚਾਉਂਦਾ ਹੈ, ਤੇ ਫਿਰ ਉਹ ਸ਼ਹਿਰਾਂ 'ਚ ਪਹੁੰਚਦਾ। ਪੂਰੀ ਦੁਨੀਆ ਕਿਸਾਨ ਦਾ ਨਾਜ਼ ਖਾ ਕੇ, ਰਿਜ਼ਕ ਖਾ ਕੇ ਪੂਰੀ ਇਨਸਾਨੀਅਤ ਜ਼ਿੰਦਾ ਰਹਿੰਦੀ ਹੈ। ਸਿਰਫ ਇੱਕ ਧਰਮ ਵਾਸਤੇ ਨਹੀਂ ਕਣਕ ਪੱਕਦੀ, ਪੂਰੀ ਇਨਸਾਨੀਅਤ ਵਾਸਤੇ ਕਣਕ ਪੱਕਦੀ ਹੈ। ਕਣਕ ਦੀ ਵਾਢੀ ਦੇ ਵਿੱਚ ਜਨਾਬ ਭੰਗੜੇ ਪੈਂਦੇ, ਢੋਲ ਢਮੱਕੇ ਹੁੰਦੇ, ਇੱਥੇ ਮਜ਼ਹਬੀ ਰਸਮਾਤ ਹੁੰਦੀ, ਇੱਥੇ ਗੀਤ ਸੰਗੀਤ ਹੁੰਦੇ, ਇੱਥੇ ਬੜਾ ਸਾਰਾ ਮਾਹੌਲ ਬਣਦਾ। ਅਸੀਂ
ਰਵਾਇਤੀ ਪਗੜੀਆਂ, ਅੱਜ ਤੁਹਾਨੂੰ ਵੀ ਪਗੜੀ ਪਾ ਕੇ ਮੈਂ ਭੇਜਣਾ, ਵਾਹ ਜੀ ਸਟੇਜ ਵਾਹ। ਦੇ ਉੱਤੇ ਪਗੜੀ ਪਾਣੀ ਹੈ। ਕਿਆ ਬਾਤ ਤੇ ਹੈ। ਜਨਾਬ ਇਹ ਪੰਜਾਬੀ ਕਲਚਰ ਨੂੰ ਤੁਸੀਂ ਜ਼ਿੰਦਾ ਪੰਜਾਬੀ ਜੀ, ਰੱਖਣਾ। ਪੰਜਾਬੀ ਸਾਡੇ- ਮੇਰੇ ਨਜ਼ਦੀਕ ਮੀਡੀਆ ਅੱਖ ਵੀ ਹੈ, ਕੰਨ ਵੀ ਹੈ ਤੇ ਜ਼ੁਬਾਨ ਵੀ ਹੈ, ਜਿਹਦੀ ਸਹੂਲਤ ਤੁਸੀਂ ਸਾਨੂੰ ਦੇ ਰਹੇ ਹੋ। ਅਸੀਂ ਤੁਹਾਡੇ ਭਰਾ ਵੀ ਆ ਤੇ ਅਸੀਂ ਜਨਾਬ ਤੁਹਾਡੀ ਟੀਮ ਵੀ ਆ। ਮਿਹਰਬਾਨੀ, ਸ਼ੁਕਰੀਆ, ਰੱਬ ਰੱਖਾ ਜੀ। ਲਓ ਜੀ ਦੋਸਤੋ, ਇਹ ਸੀ ਧੰਨਵਾਦ, ਫਿਲਹਾਲ ਧੰਨਵਾਦ। ਮੰਦਿਰ ਦੇ ਰਿਲੇਟਡ ਵੀਡੀਓ। ਹੁਣ ਅਗਲੀ ਵੀਡੀਓ ਤੁਹਾਨੂੰ ਬਾਹਰ ਲਾਂਗੇ, ਉਹ ਬਾਹਰ ਜੋ ਵੀ ਐਕਟੀਵਿਟੀਜ਼ ਹੋਣਗੀਆਂ, ਦੌੜਾਂ ਹੋਣਗੀਆਂ ਜਾਂ ਜਿਹੜਾ ਕਲਚਰ ਸ਼ੋ ਹੋਏਗਾ, ਤੁਸੀਂ ਚੈਨਲ ਨਾਲ ਜੁੜੇ ਰਹਿਣਾ। ਇਹ ਜਿਹੜੀ ਜੋਗ ਹੋ ਗਈ ਹੈ ਤੁਹਾਡੇ ਸਾਹਮਣੇ 7 ਮਿੰਟ ਟਾਈਮ ਦੇ ਵਿੱਚ 100 ਤੇ ਪੌਣੇ 26 ਫੇਰੇ ਨਾ ਮਾਰਨ ਜੀ।